ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਨਿਊਜ਼ ਟੀਵੀ 84 ਪ੍ਰੋਗਰਾਮ ਵਿੱਚ ਸਵਾਗਤ ਕਰਦਾ ਹਾਂ। ਅੱਜ ਅਸੀਂ ਇਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਵਿੱਚ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਉੱਤਰਾਖੰਡ ਵਿੱਚ ਪੈਂਦੇ ਗੁਰਦੁਆਰਾ ਗਿਆਨ ਗੋਦੜੀ ਬਾਰੇ ਗੱਲ ਕਰਾਂਗੇ। ਆਪਣੀਆਂ ਉਦਾਸੀਆਂ ਦੌਰਾਨ ਗੁਰੂ ਨਾਨਕ ਸਾਹਿਬ ਨੇ ਗੁਰਦੁਆਰਾ ਹਰਿਦੁਆਰ ਵਿਖੇ ਬ੍ਰਾਹਮਣਾਂ ਦੇ ਬ੍ਰਾਹਮਣਵਾਦੀ ਕਰਮਕਾਂਡਾਂ ਦਾ ਖੰਡਨ ਕੀਤਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਕੁਝ ਸਮਾਂ ਵੀ ਬਿਤਾਇਆ ਸੀ। ਪਹਿਲੀ ਪਾਤਸ਼ਾਹੀ ਦੀ ਯਾਦ ਵਿੱਚ ਉੱਥੇ ਗੁਰਦੁਆਰਾ ਗਿਆਨ ਗੋਦੜੀ ਸੁਸ਼ੋਭਿਤ ਸੀ ਅਤੇ 1984 ਦੇ ਸਿੱਖ ਕਤਲੇਆਮ ਦੌਰਾਨ ਹਿੰਦੂ ਜਨੂਨੀ ਭੀੜ ਵੱਲੋਂ ਗੁਰਦੁਆਰਾ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ। ਬਾਅਦ ਵਿੱਚ ਉੱਥੇ ਸਕਾਊਟਸ ਐਂਡ ਗਾਈਡ ਮਿਸ਼ਨ ਦਾ ਸਰਕਾਰੀ ਦਫ਼ਤਰ ਬਣਾ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਨੂੰ ਲੈ ਕੇ ਬੀਤੇ ਕੁਝ ਸਾਲਾਂ ਤੋਂ ਸੰਘਰਸ਼ ਜਾਰੀ ਹੈ। ਇਸ ਸੰਘਰਸ਼ ਦੇ ਮੋਢੀ ਆਲ ਇੰਡੀਆ ਸਿੱਖ ਕਾਨਫਰੰਸ ਦੇ ਗੁਰਚਰਨ ਸਿੰਘ ਬੱਬਰ ਪਹਿਲਾਂ ਕਈ ਵਾਰ ਸਰਕਾਰੀ ਦਰਬਾਰੇ ਅਪੀਲਾਂ ਕਰ ਚੁੱਕੇ ਹਨ। ਕੋਈ ਸਿੱਟਾ ਨਾ ਨਿਕਲਣ ਦੇ ਰੂਪ ਵਿੱਚ ਹੁਣ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ 13 ਅਪ੍ਰੈਲ ਨੂੰ ਦਿੱਲੀ ਲਾਲ ਕਿਲੇ ਤੋਂ ਹਰਿਦੁਆਰ ਤੱਕ ਮਾਰਚ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਆਓ ਅਸੀਂ ਅੱਜ ਇਸ ਬਾਰੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਗੁਰਚਰਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਚਰਨ ਸਿੰਘ ਬੱਬਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ, ਇਹ ਜਿਹੜਾ ਸੰਘਰਸ਼ ਹੈ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ, ਇਹ ਕਦੋਂ ਸ਼ੁਰੂ ਹੋਇਆ ਤੇ ਇਹਦੀ ਹਿਸਟਰੀ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ। ਇਸ ਤਰ੍ਹਾਂ ਜੀ, ਇਹ ਗੁਰਦੁਆਰਾ ਸ਼੍ਰੀ ਗਿਆਨ ਗੋਦੜੀ ਸਾਹਿਬ ਬਾਬਾ ਜੀ ਦੀ ਪਹਿਲੀ ਉਦਾਸੀ ਦਾ ਗੁਰਦੁਆਰਾ ਹੈ। ਹਾਂਜੀ। ਇਸ ਪਵਿੱਤਰ ਸਥਾਨ ਜਿਹੜਾ ਹੈ 450 ਸਾਲ ਪੁਰਾਣਾ ਸਥਾਨ ਹੈ। ਇਸ ਸਥਾਨ ਤੇ श्री गुरु नानक देव महाराज जी बड़ा समा बिताया जी और लोकां नूं बड़ा ज्ञान बख्शिया। और इस स्थान ते जद पंडित लोग सूरज नूं पानी दिया करदे सी तां बाबा जी ने पंडितां नूं ज्ञान देण वास्ते अपने खेतां वाल मुंह करके पानी देना शुरू कर दिता। इत्थे बाबा जी ने क्रांतिकारी फैसले ले जिहदी चर्चा बड़ी हुई और उपदेश बाबा जी ने इत्थे इस स्थान से दिता। इस स्थान से एक गुरु नानक बाड़ा भी है, बड़ी वड्डी थां है और दुनिया भर दे विच एक मूर्ति जिहड़ी बाबा जी दी सिर्फ किथे है वो नानक बाड़ा एक मूर्ति, बहुत पुरातन मूर्ति इस स्थान से हैगी है नानक बाड़ा से। यह गुरुद्वारा जिहड़ा जी 1984 के काले दिनां दे विच और लोथो दे लोकां ने मलिया मेट कर दिता। गुरुद्वारा मलिया मेट करके उत्थे बाजार ते दुकानां बना दित्तियां। सिख मारे गए और सिखां दे मारे जान तो बाद सिख उत्थे इतने डर गए, सिखां ने इस स्थान दे वास्ते कोई बहुत वड्डी आवाज बुलंद नहीं कर पाए तो सिख उत्थों चले गए। और साडी पूरी लीडरशिप नूं इस गल दा पता सीगा, पर जाने अनजाने विच लीडरशिप ने इस मुद्दे नूं नहीं भरवें तौर ते उठाया। अज उस स्थान दे उत्ते एक सरकारी दफ्तर है भारत स्काउट एंड गाइड दा, नाल दुकानां बणियां। सानू इस मामले दे विच 2009 दे विच पता चलिया कि इस स्थान दे उत्ते बाबा जी दा गुरुद्वारा खो लिया है। खो के उत्थे उन्हां ने दुकानां ते बाजार बना दिते। ਅਸੀਂ 2009 ਤੋਂ ਲੈ ਕੇ ਇਸ ਮਾਮਲੇ ਨੂੰ ਪੂਰੀ ਦੁਨੀਆ ਦੇ ਵਿੱਚ ਖੜਾ ਕੀਤਾ। ਅਸੀਂ ਸੰਸਾਰ ਦੇ ਸਾਰੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਅਸੀਂ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਪ੍ਰੈਜ਼ੀਡੈਂਟ ਤੋਂ ਲੈ ਕੇ ਚੀਫ ਜਸਟਿਸ ਸੁਪਰੀਮ ਕੋਰਟ ਤੱਕ ਅਪਰੋਚਾਂ ਕੀਤੀਆਂ। ਅਸੀਂ ਪ੍ਰੈਜ਼ੀਡੈਂਟ ਨੂੰ ਮਿਲੇ, ਅਸੀਂ ਹੋਮ ਮਿਨਿਸਟਰ ਨੂੰ ਮਿਲੇ, ਅਸੀਂ ਮੁੱਖ ਮੰਤਰੀਆਂ ਨੂੰ ਮਿਲੇ, ਅਸੀਂ ਸਭ ਕੁਝ ਸਾਧਨ ਇਸਤੇਮਾਲ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਲੋਕਾਂ ਨੇ ਵੀ ਮੁਲਾਕਾਤਾਂ ਕੀਤੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ 2 ਵਾਰੀ ਪਿਛਲੇ ਦਿਨਾਂ ਵਿੱਚ ਮਿਲ ਕੇ ਆਇਆ। ਏਦਾਂ ਕਿਉਂਕਿ ਹੁਣ ਮਾਮਲਾ ਸਾਹਮਣੇ ਆ ਗਿਆ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ 2 ਮੁਲਾਕਾਤਾਂ ਕੀਤੀਆਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਸੀਂ ਸਾਰਾ ਕੇਸ ਦਿੱਤਾ ਹੈ, ਉਹਨਾਂ ਨੂੰ ਅਸੀਂ ਫਾਈਲਾਂ ਦਿੱਤੀਆਂ। ਅਸੀਂ ਉਹਨਾਂ ਨੂੰ ਕਿਹਾ ਕਿ ਬਾਬਾ ਜੀ ਦਾ ਇਹ ਪਵਿੱਤਰ ਸਥਾਨ ਸਿੱਖ ਕੌਮ ਤੋਂ ਖੋਹ ਲਿਆ ਗਿਆ ਹੈ, ਤੁਸੀਂ ਆਵਾਜ਼ ਬੁਲੰਦ ਕਰੋ। ਪਰ ਅਫਸੋਸ ਹੈ ਜਿਤਨੇ ਤਰੀਕੇ ਨਾਲ ਗੱਲ ਉਠਾਣੀ ਚਾਹੀਦੀ ਸੀ ਉਹ ਗੱਲ ਸਾਹਮਣੇ ਨਹੀਂ ਆਈ। ਜੀ ਬੱਬਰ ਸਾਹਿਬ, ਇਹਦੇ ਨਾਲ ਜਿਹੜਾ ਤੁਹਾਡਾ ਸੰਘਰਸ਼ ਹੈ ਉਹਦੇ ਵਾਸਤੇ ਤੁਸੀਂ ਹੁਣ ਇਹਦਾ ਇੱਕ ਪ੍ਰੋਗਰਾਮ ਰੱਖਿਆ 13 ਅਪ੍ਰੈਲ ਨੂੰ, ਜਿਹੜਾ ਕਿ ਤੁਸੀਂ ਲਾਲ ਕਿਲੇ ਤੋਂ ਹਰਿਦੁਆਰ ਤੱਕ ਮਾਰਚ ਕੱਢਣਾ ਹੈ। ਉਹਦਾ ਤੁਹਾਡਾ ਕੀ ਪ੍ਰੋਗਰਾਮ ਤੁਸੀਂ ਉਲੀਕਿਆ? ਕਿਹੜੀਆਂ ਜਥੇਬੰਦੀਆਂ ਤੁਹਾਡੇ ਨਾਲ ਸਹਿਯੋਗ ਕਰ ਰਹੀਆਂ ਨੇ ਤੇ ਉਹਦਾ ਕੀ ਪ੍ਰੋਗਰਾਮ ਹੈ?
ਅਸੀਂ ਜੀ ਵਿਸਾਖੀ ਵਾਲੇ ਦਿਨ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਉੱਤੇ ਲਗਾਤਾਰ ਪਿਛਲੇ 5-6 ਸਾਲ ਤੋਂ ਵੱਡਾ ਪ੍ਰੋਗਰਾਮ ਕਰਦੇ ਆਏ ਹਾਂ ਜੀ। ਅਸੀਂ ਸਾਰੀ ਸਿੱਖ ਕੌਮ ਨੂੰ ਇਨਵਾਈਟ ਕਰਦੇ ਹਾਂ। ਅਸੀਂ ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਧੜੇ, ਸਾਰੇ ਸੰਤ ਸਮਾਜ, ਸਾਰੇ ਕਹਿੰਦੇ ਕੁਆਂਦੇ ਜੁਝਾਰੂ ਜਥੇਬੰਦੀਆਂ, ਸਾਰਿਆਂ ਨੂੰ ਅਸੀਂ ਮੀਡੀਆ ਰਾਹੀਂ ਇਨਵੀਟੇਸ਼ਨ ਦੇਣੇ ਆ ਕਿ ਇਹ ਬਾਬੇ ਨਾਨਕ ਦਾ ਸਥਾਨ ਹੈ। ਇਹ ਹਰ ਸਿੱਖ ਦੀ ਆਤਮਾ ਤੇ ਦਿਲ ਜੁੜਿਆ ਹੋਇਆ ਹੈ। ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਾਬਾ ਜੀ ਦਾ ਗੁਰਦੁਆਰਾ ਜਿਹੜਾ ਖੋ ਕੇ ਲੋਕ ਲੈ ਗਏ ਨੇ ਜਬਰਨ, ਅਸੀਂ ਕੁਛ ਨਹੀਂ ਕਰ ਸਕੇ। ਅਸੀਂ ਸਿੱਖ ਕੌਮ ਦੀ ਸਾਰੀ ਲੀਡਰਸ਼ਿਪ ਨੂੰ, ਸਮੁੱਚੇ ਧੜਿਆਂ ਨੂੰ, ਸਮੁੱਚੇ ਸਿੱਖਾਂ ਨੂੰ ਇੰਡੀਵਿਜੂਅਲੀ ਤੌਰ ਤੇ ਕਾਲ ਕੀਤੀ ਹੈ ਕਿ ਤੁਸੀਂ ਆਓ ਔਰ ਬਾਬਾ ਜੀ ਦਾ ਗੁਰਦੁਆਰਾ ਲੈਣ ਵਾਸਤੇ ਤੁਸੀਂ ਚੱਲੋ, ਔਰ ਜਾਂ ਤੁਸੀਂ ਸਿੱਧੇ ਹਰਿਦੁਆਰ ਹਾਦੀ ਪੌੜੀ ਪਹੁੰਚੋ ਜਿੱਥੇ ਬਾਬਾ ਜੀ ਦਾ ਗੁਰਦੁਆਰੇ ਤੇ ਲੋਕ ਕਬਜ਼ਾ ਕਰਕੇ ਬੈਠੇ ਨੇ। ਅਸੀਂ ਸਾਰੀਆਂ ਜਥੇਬੰਦੀਆਂ ਨੂੰ ਕਿਹਾ ਕਿ ਤੁਹਾਡਾ ਮਾਮਲਾ ਹੈ, ਇਹ ਕਿ ਗੁਰੂ ਘਰ ਦਾ ਮਾਮਲਾ ਹੈ, ਇਹ ਬਾਬੇ ਨਾਨਕ ਦਾ ਮਾਮਲਾ ਹੈ। ਇਸ ਦੇ ਉੱਤੇ ਤੇ ਕੋਈ ਰਾਜਨੀਤੀ ਹੈ ਹੀ ਨਹੀਂ। ਔਰ ਤੁਹਾਨੂੰ ਆਪਣੇ ਆਪ, ਜਿਸ ਸਿੱਖ, ਜਿਹੜਾ ਵੀ ਸਿੱਖ ਸੁਣਦਾ ਉਹਨੂੰ ਆਪਣੇ ਆਪ ਇਸ ਸਥਾਨ ਦੇ ਉੱਤੇ ਪਹੁੰਚਣਾ ਚਾਹੀਦਾ ਹੈ ਔਰ ਬਾਬੇ ਦਾ ਸਥਾਨ ਜਿਹੜਾ ਜਿਨ੍ਹਾਂ ਦੁਸ਼ਟਾਂ ਨੇ ਸਾਡੇ ਤੋਂ ਖੋਲਿਆ ਉਹਨਾਂ ਤੋਂ ਵਾਪਸ ਲੈਣ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹਦੇ ਕੋਈ ਜਥੇਬੰਦੀ ਦਾ ਸਵਾਲ ਅਸੀਂ ਨਹੀਂ ਪਾਇਆ। ਅਸੀਂ 13 ਤਰੀਕ ਨੂੰ ਲਾਲ ਕਿਲੇ ਇਕੱਠੇ ਹੋਵਾਂਗੇ, ਉੱਥੋਂ ਕਾਰਾਂ ਰਾਹੀਂ ਅਸੀਂ ਕਾਫਲਾ ਬਣਾ ਕੇ ਜਾਵਾਂਗੇ। ਪਰ ਇਹਦੇ ਨਾਲ ਅਸੀਂ ਸਰਕਾਰ ਨੂੰ ਜਿਹੜੇ ਕਮਿਊਨੀਕੇਸ਼ਨ ਭੇਜੇ ਹੈ, ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਹਰਿਦੁਆਰ ਹਰਦੀ ਪੌੜੀ ਪਹੁੰਚਣ ਵਾਸਤੇ ਸਿੱਖਾਂ ਨੂੰ ਕਿਹਾ ਕਿ ਸਿੱਖ ਦਿੱਲੀ ਤੋਂ, ਪੰਜਾਬ ਤੋਂ, ਹਰਿਆਣਾ ਤੋਂ, ਉੱਤਰਾਖੰਡ ਤੋਂ, ਯੂਪੀ ਤੋਂ ਔਰ ਹਰਿਦੁਆਰ ਦੇ 4 ਚੁਫੇਰੇ ਜਿਹੜੇ ਸਿੱਖਾਂ ਦੇ ਪਿੰਡ ਨੇ, ਖਾਸ ਸਿੱਖਾਂ ਦੇ ਪਿੰਡ ਨੇ, ਉਹਨਾਂ ਸਾਰਿਆਂ ਨੇ ਉੱਥੇ ਆਪਣੇ ਆਪਣੇ ਰਾਹੀਂ ਪਹੁੰਚਣਾ ਹੈ। ਪਰ ਅਸੀਂ ਇੱਕ ਫੋਕਸ ਵੀ ਕੀਤਾ ਹੈ ਕਿ ਅਸੀਂ ਲਾਲ ਕਿਲੇ ਤੋਂ ਹਰਕੀ ਪੌੜੀ ਹਰਿਦੁਆਰ ਸਿੱਧਾ ਜਾਵਾਂਗੇ ਤਾਂ ਕਿ ਮੀਡੀਆ ਨੂੰ ਔਰ ਸੰਸਾਰ ਦੇ ਲੋਕਾਂ ਨੂੰ ਪਤਾ ਲੱਗੇ। ਆਹ ਸਾਡਾ ਪ੍ਰੋਗਰਾਮ ਹੈ ਜੀ। ਅਸੀਂ ਤੇ 13 ਤਰੀਕ ਨੂੰ ਗੁਰਦੁਆਰਾ ਜਿਨ੍ਹਾਂ ਲੋਕਾਂ ਨੇ ਖੋ ਰੱਖਿਆ ਅਸੀਂ ਤੇ ਵਾਪਸ ਲੈਣ ਦਾ ਪੂਰੀ ਕੋਸ਼ਿਸ਼ ਕਰਾਂਗੇ। ਪੂਰਾ ਜਿੰਨਾ ਸਾਡੇ ਚ ਵਾਹ ਲੱਗਿਆ ਅਸੀਂ ਪੂਰਾ ਵਾਹ ਲਾਵਾਂਗੇ। ਜੀ ਬੱਬਰ ਸਾਹਿਬ, ਇਹਦੇ ਨਾਲ ਮੈਂ ਜਦੋਂ ਪਿੱਛੇ ਦੇਖਦਾ, ਕੁਝ ਮਹੀਨੇ ਪਹਿਲਾਂ ਤਕਰੀਬਨ ਜਨਵਰੀ ਦੇ ਵਿੱਚ SGPC ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਜੀ ਦਾ ਬਿਆਨ ਆਇਆ ਸੀਗਾ ਕਿ ਇਹ ਜਿਹੜਾ ਮਸਲਾ ਹੈਗਾ ਗੁਰਦੁਆਰਾ ਸਾਹਿਬ ਦਾ, ਇਹ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਉਹ ਹੱਲ ਹੋ ਜਾਊਗਾ, ਹੱਲ ਹੋਣ ਦੇ ਕਿਨਾਰੇ ਹੀ ਹੈ। ਇਹਦੇ ਬਾਰੇ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਕਿ ਉਹ ਗੱਲਬਾਤ ਉਹਨਾਂ ਦੀ ਕਿੱਥੇ ਪਹੁੰਚੀ ਹੈ ਜਾਂ ਉਹਨਾਂ ਦਾ ਇਹਦੇ ਤੇ ਤੁਹਾਡੇ ਨਾਲ ਵਾਰਤਾਲਾਪ ਕਰਨ ਦਾ ਉਹਨਾਂ ਦਾ ਕੀ ਰਿਸਪੌਂਸ ਸੀਗਾ ਇਹਦੇ ਤੇ? ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਡੈਪੂਟੇਸ਼ਨ ਸਰਦਾਰ ਅਵਤਾਰ ਸਿੰਘ ਮੱਕੜ ਲੈ ਕੇ ਗਏ ਨੇ। ਇੱਕ ਵਾਰੀ ਨਹੀਂ, 3-4 ਵਾਰੀ ਗਏ ਨੇ। ਜਦ ਹੀ ਅਸੀਂ ਮੂਵਮੈਂਟ ਚਲਾਈ ਹੈ, ਕਿਉਂਕਿ ਇੱਕ ਪ੍ਰੈਸ਼ਰ ਪੜਿਆ ਹੋਇਆ ਮੀਡੀਆ ਦੇ ਵਿੱਚ, ਬਾਬੇ ਨਾਨਕ ਦਾ ਗੁਰਦੁਆਰਾ ਖੋਲਿਆ ਤੇ ਇਹਨਾਂ ਦੀ ਇੱਕ ਮਜਬੂਰੀ ਬਣ ਗਈ ਹੈ। ਸਿਰਫ ਇਹ ਜਾ ਕੇ ਇੱਕ ਫਾਰਮੈਲਿਟੀ ਕਰਾਂਦੇ ਆ ਪੂਰੀ। ਤੁਸੀਂ ਦੱਸੋ, ਤੁਸੀਂ ਵੀ ਸਿੱਖ ਹੋ ਔਰ ਮੈਂ ਵੀ ਸਿੱਖ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਨੀ ਵੱਡੀ ਸਿੱਖਾਂ ਦੀ ਸੁਪਰੀਮ ਸੰਸਥਾ ਹੋਵੇ, ਸ਼੍ਰੋਮਣੀ ਅਕਾਲੀ ਦਲ ਹੋਵੇ, ਪੰਜਾਬ ਦੇ ਅਕਾਲੀਆਂ ਦੀ ਜਥੇਬੰਦੀ ਹੋਵੇ, ਉਹਨਾਂ ਦਾ ਰਾਜ ਹੋਵੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਹੱਥ ਵਿੱਚ ਹੋਵੇ, ਇਤਨੇ ਵੱਡੇ ਮੰਚ ਹੋਣ ਦੇ ਬਾਵਜੂਦ ਤੁਸੀਂ ਇੱਕ ਡੈਪੂਟੇਸ਼ਨ ਲੈਣਗੇ ਹੋ। ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਕਿ ਇਹ ਛੋਟਾ ਜਿਹਾ ਕੋਈ ਮਾਮਲਾ ਹੈ ਇੱਕ ਮੁੱਖ ਮੰਤਰੀ ਨੂੰ ਮਿਲਣ ਦਾ? ਇਸ ਮਾਮਲੇ ਦੇ ਉੱਤੇ ਤੇ ਸਮੁੱਚੀ ਸਿੱਖ ਕੌਮ ਨੂੰ, ਹਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਬਾਬਾ ਜੀ ਦਾ ਗੁਰਦੁਆਰਾ ਛੁਡਵਾਉਣ ਵਾਸਤੇ ਆਪਣਾ ਪੂਰਾ ਵਾਹ ਲਾ ਦੇਣ ਔਰ ਇੱਕ ਵੱਡੀ ਮੂਵਮੈਂਟ ਖੜੀ ਕਰਨ, ਜਿਹੜੀ ਕਿ ਇਹ ਮੂਵਮੈਂਟ ਨਹੀਂ ਖੜੀ ਕਰਦੇ, ਜਿਹੜੀ ਕਿ ਇਹ ਕੋਈ ਵੀ ਕੰਮ ਕਰਨ ਦੀ ਕੋਈ ਵੀ ਪਲਾਨ ਅਨਾਉਂਸ ਨਹੀਂ ਕਰਦੇ, ਇਹ ਕੋਈ ਵੀ ਗਵਰਨਮੈਂਟ ਨੂੰ ਥ੍ਰੈਟ ਨਹੀਂ ਕਰਦੇ ਕਿ ਅਸੀਂ ਸਾਡਾ ਗੁਰਦੁਆਰਾ ਵਾਪਸ ਕਰੋ, ਨਹੀਂ ਤਾਂ ਅਸੀਂ ਇੱਕ ਵੱਡਾ ਅੰਦੋਲਨ ਕਰਾਂਗੇ। ਇਤਨਾ ਵੱਡਾ ਸਥਾਨ ਖੋਲਿਆ ਤੁਸੀਂ ਔਰ ਤੁਸੀਂ ਸਿਰਫ ਮੁੱਖ ਮੰਤਰੀ ਨੂੰ ਮਿਲਣ ਚਲੇ ਗਏ ਔਰ ਮੁੱਖ ਮੰਤਰੀ ਕਹਿ ਦੇਗਾ ਜੀ ਮੈਂ ਤੁਹਾਨੂੰ ਦਵਾਂਗਾ ਔਰ ਤੁਸੀਂ ਉਹਦੀ ਇੰਤਜ਼ਾਰ ਕਰੋਗੇ। 30 ਸਾਲ ਹੋ ਗਏ ਨੇ, 30 ਸਾਲ ਸਰਦਾਰ ਸਾਹਿਬ ਹੋ ਗਏ ਨੇ ਬਾਬਾ ਜੀ ਦਾ ਗੁਰਦੁਆਰਾ ਹੋਣ ਦੇ ਬਾਵਜੂਦ ਸਿੱਖ ਲੀਡਰਸ਼ਿਪ ਨੇ ਕੁਛ ਨਹੀਂ ਕੀਤਾ ਹੈ। ਬੜੇ ਅਫਸੋਸ ਦੀ ਗੱਲ ਹੈ ਔਰ ਢਾਂਡੀ ਕਲਾ ਦੀ ਗੱਲ ਹੈ। ਜੀ ਬੱਬਰ ਸਾਹਿਬ, ਸਿੱਖਾਂ ਦੀ ਇਨਸਲਟ ਹੈ ਔਰ ਲੋਕ ਕਹਿਣ ਲੱਗ ਪਏ ਨੇ ਕਿ ਗੁਰਦੁਆਰਾ ਖੋਲਿਆ ਤੇ ਤੁਸੀਂ ਕੀ ਕਰ ਲਿਆ? ਕੀ ਕਰ ਲਿਆ ਤੁਸੀਂ? ਉੱਥੇ ਦੁਕਾਨਾਂ ਬਣਾ ਲਈਆਂ, ਤੁਸੀਂ ਕੀ ਕਰ ਲਿਆ? ਇਹਨਾਂ ਨੇ ਇਹ ਕੌਮ ਦੇ ਮਾਨ ਤੇ ਸਨਮਾਨ ਦੀ ਗੱਲ ਹੈ, ਸਿੱਖ ਕੌਮ ਦੀ ਇੱਜ਼ਤ ਦੀ ਗੱਲ ਹੈ ਜੀ। ਸਿੱਖ ਕੌਮ ਦੀ ਬਹੁਤ ਵੱਡੀ ਇਨਸਲਟ ਹੈ।
कि तुहाडा गुरुद्वारा खोलिया, लोगों ने दुकानां बना लिया और तुसी कुछ नहीं कर सके? बिल्कुल। कोई आवाज नहीं बुलंद करते और तुसी चुप क्यों? ਬਿਲਕੁਲ ਬੱਬਰ ਸਾਹਿਬ, ਇਹਦੇ ਨਾਲ ਜਿਹੜਾ ਤੁਸੀਂ ਮਾਰਚ ਲੈ ਕੇ ਜਾਣਾ ਜਾਂ ਤੁਸੀਂ ਪਹਿਲਾਂ ਜਿਹੜੇ ਪ੍ਰੋਗਰਾਮ ਕੀਤੇ ਨੇ ਉਹਦੇ ਤੇ ਲੋਕਲ ਪ੍ਰਸ਼ਾਸਨ ਦਾ ਅਸੀਂ ਨੂੰ ਪਹਿਲਾਂ ਮੈਂ ਤੁਹਾਨੂੰ ਦੱਸਦਾ, ਅਸੀਂ ਨੂੰ ਮਾਰਚ ਨਹੀਂ ਕਹਿ ਰਹੇ। ਅਸੀਂ ਤੇ ਸਿੱਖਾਂ ਨੂੰ ਕਾਲ ਕੀਤੀ ਹੈ, ਤੁਸੀਂ ਆਪਣਾ ਜੋ ਤੁਹਾਡੇ ਕੋਲ ਚੀਜ਼ਾਂ ਹੈਗੀਆਂ ਲੈ ਕੇ ਆਓ, ਆਪਾਂ ਜਾਵਾਂਗੇ, ਆਪਾਂ ਜੂਝਾਂਗੇ, ਆਪਾਂ ਲੜਾਂਗੇ ਔਰ ਆਪਾਂ ਗੁਰਦੁਆਰਾ ਵਾਪਸ ਲਾਵਾਂਗੇ। ਸਾਡਾ ਅਸੀਂ ਕੋਈ ਸ਼ੋਅ ਨਹੀਂ ਕਰਨਾ ਕਿ ਅਸੀਂ ਮੂਵ ਕਰ ਰਹੇ ਹਾਂ, ਮਾਰਚ ਕਰ ਰਹੇ ਹਾਂ। ਮਾਰਚ ਨਹੀਂ ਹੈ, ਅਸੀਂ ਇੱਥੋਂ ਦੀ ਹਾਦੀ ਪੌੜੀ ਪਹੁੰਚਣ ਵਾਸਤੇ ਜਾਣ ਦਾ ਇੱਕ ਪੁਆਇੰਟ ਬਣਾਇਆ ਹੈ। ਜਿਹੜੇ ਜਾਣਾ ਚਾਹੁਣ ਲਾਲ ਕਿਲੇ ਪਹੁੰਚਣ ਜਾਂ ਲੋਕ ਆਪਣੇ ਆਪ ਆਪਣੇ ਰਾਹੀਂ ਉਹ ਹਰਿਦੁਆਰ ਹਰ ਕੀ ਪੌੜੀ ਜਿੱਥੇ ਗੁਰਦੁਆਰਾ ਸ਼੍ਰੀ ਗਿਆਨ ਗੋਦੀ ਸਾਹਿਬ ਸੁਸ਼ੋਭਿਤ ਸਨ ਉਸ ਸਥਾਨ ਤੇ ਪਹੁੰਚਣ ਔਰ ਜਿਹੜੇ ਬੰਦੇ ਅੰਦਰ ਬੈਠਣ ਉਹਨੂੰ ਬਾਹਰ ਕੱਢਣ, ਪਕੜ ਕੇ ਬਾਹਰ ਕੱਢਣ ਔਰ ਅੰਦਰ ਵੜਨ ਔਰ ਬਾਬਾ ਜੀ ਦੇ ਸਥਾਨ ਨੂੰ ਆਪਣੇ ਹਾਫਿਜ਼ ਕਰਨ। ਅਸੀਂ ਤੇ ਸਿੱਖਾਂ ਨੂੰ ਆਹ ਕਾਲ ਦਿੱਤੀ ਹੈ। ਠੀਕ ਹੈ ਜੀ। ਇਹਦੇ ਤੇ ਬੱਬਰ ਸਾਹਿਬ ਜਿਹੜਾ ਪਹਿਲਾਂ ਦਾ ਸੰਘਰਸ਼ ਰਿਹਾ ਉਹਦੇ ਹਿਸਾਬ ਨਾਲ ਲੋਕਲ ਪ੍ਰਸ਼ਾਸਨ ਦਾ ਉੱਥੋਂ ਦਾ ਕੀ ਰਵੱਈਆ ਰਿਹਾ, ਪੁਲਿਸ ਦਾ, ਪ੍ਰਸ਼ਾਸਨ ਦਾ, ਐਡਮਿਨਿਸਟ੍ਰੇਸ਼ਨ ਦਾ, ਤੇ ਨਾਲ ਹੀ ਜਿਹੜੇ ਸਥਾਨਕ ਉੱਥੋਂ ਦੇ ਲੋਕ ਨੇਗੇ ਉਹਨਾਂ ਦਾ ਕਿਵੇਂ ਦਾ ਤੁਹਾਨੂੰ ਰਿਸਪੌਂਸ ਮਿਲਿਆ? ਦੇਖੋ ਜੀ, ਡੀਐਮ ਨਾਲ ਤੇ ਮੇਰੀ ਕੱਲ ਵੀ ਗੱਲ ਹੋਈ ਹੈ। ਡੀਐਮ ਹਰਿਦੁਆਰ ਨੇ ਮੇਰੇ ਨਾਲ ਗੱਲ ਕੀਤੀ ਹੈ, ਐਸਐਸਪੀ ਹਰਿਦੁਆਰ ਨੇ ਮੇਰੇ ਨਾਲ ਗੱਲ ਕੀਤੀ ਹੈ। ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈਗਾ ਕਿ 13 ਤਰੀਕ ਨੂੰ ਨਹਾਨ ਹੈ ਤੇ ਬਹੁਤ ਦੁਨੀਆ ਉੱਥੇ ਆਉਣੀ ਹੈ, ਲੱਖਾਂ ਆਦਮੀਆਂ ਨੇ ਆਉਣਾ, ਤੁਸੀਂ ਪ੍ਰੋਗਰਾਮ ਕੈਂਸਲ ਕਰੋ, ਤੁਸੀਂ ਪ੍ਰੋਗਰਾਮ ਪੋਸਟਪੋਨ ਕਰੋ। ਤੁਹਾਡੀ ਗੱਲ ਮੁੱਖ ਮੰਤਰੀ ਨਾਲ ਹੈਗੀ, ਤੁਸੀਂ ਮੁੱਖ ਮੰਤਰੀ ਨਾਲ ਗੱਲ ਕਰੋ। ਅਸੀਂ ਐਡਮਿਨਿਸਟ੍ਰੇਸ਼ਨ ਵਾਲੇ ਲੋਕ ਹਾਂ, ਅਸੀਂ ਤੁਹਾਨੂੰ ਕਿਸੇ ਵੀ ਕੀਮਤ ਤੇ ਹਰ ਕੀ ਪੌੜੀ ਨਹੀਂ ਪਹੁੰਚਣ ਦੇਣਾ, ਅਸੀਂ ਤੁਹਾਨੂੰ ਕਿਸੇ ਵੀ ਕੀਮਤ ਤੇ ਹਰਿਦੁਆਰ ਨਹੀਂ ਆਉਣ ਦੇਣਾ। ਤੁਸੀਂ ਮੁੱਖ ਮੰਤਰੀ ਨਾਲ ਗੱਲ ਕਰੋ, ਤੁਸੀਂ ਪ੍ਰਾਈਮ ਮਿਨਿਸਟਰ ਨਾਲ ਕਰੋ, ਤੁਸੀਂ ਰਾਸ਼ਟਰਪਤੀ ਨਾਲ ਕਰੋ, ਪਰ ਜੇ ਤੁਸੀਂ ਇੱਥੇ ਕਬਜ਼ਾ ਲੈਣ ਦੀ ਗੱਲ ਕਰੋਗੇ ਤੇ ਅਸੀਂ ਪੂਰੀ ਸਖਤੀ ਕਰਾਂਗੇ। ਤੇ ਅਸੀਂ ਵੀ ਕਿਹਾ ਤੁਸੀਂ ਕਰ ਲਓ ਜਿੰਨੀ ਸਖਤੀ ਕਰਨੀ ਹੈ, ਵੀ ਆਰ ਕਮਿੰਗ। ਜੀ ਬੱਬਰ ਸਾਹਿਬ, ਇਸ ਸਾਰੇ ਮੁੱਦੇ ਦੇ ਉੱਤੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੇ ਕੋਲੋਂ ਹੁਣ ਆਗਿਆ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਵੀ ਬ੍ਰੇਕ ਤੇ ਜਾਣ ਦਾ ਸਮਾਂ ਹੋ ਗਿਆ ਹੈ। ਤੁਹਾਡੇ ਕੋਲੋਂ ਆਗਿਆ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਜੀ।